ਸਲਾਮੁਅਲੈकुम ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਇਰਫਾਨ ਸਮੂਰ। ਇਸ ਟਾਈਮ ਅਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਮੌਜੂਦ ਹਾਂ ਔਰ ਮੇਰੇ ਨਾਲ ਇੱਕ ਯਾਤਰੀ ਕਪਲ ਮੌਜੂਦ ਹੈ, ਇੰਡੀਆ ਤੋਂ ਆਇਆ ਵਾ। ਇਹਨਾਂ ਨਾਲ ਗੱਲਬਾਤ ਕਰਨੇ ਆ, ਇਹਨਾਂ ਦੇ ਵਿਊਜ਼ ਤੁਹਾਡੇ ਨਾਲ ਸ਼ੇਅਰ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਿੱਥੋਂ ਆਏ? ਮੈਂ ਦਿੱਲੀ ਇੰਡੀਆ ਤੋਂ ਜੀ। ਅੱਛਾ, ਦਿੱਲੀ ਤੋਂ ਆਏ। ਦਿੱਲੀ ਤੋਂ ਆਏ ਠੀਕ ਠੀਕ ਹੈ। ਇੱਥੋਂ ਕਿੰਨਾ ਕੁ ਦੂਰ ਆ? ਇੱਥੋਂ 8 ਘੰਟੇ ਲੱਗ ਜਾਂਦੇ ਨੇ ਜੀ। ਅੱਛਾ, ਨਾਮ ਕੀ ਆਪ ਜੀ ਦਾ? ਪਰਵਿੰਦਰ ਸਿੰਘ। अच्छा, तो परविंदर भाजी पहली बार आउन हुए? हाँ जी, पहली बार आए हैं जी। अच्छा, फर्स्ट टाइम है। कैसा लगा? बहुत दिल को खुशी मिली है, जिदा सुकून जो मिलता है वो चीज़ है। मेरे दादा जी नारोल दे सी। अच्छा जी, पाकिस्तान दे? पाकिस्तान दे। जबरदस्त। मेरी दादी रावलपिंडी दे, दादा जी नारोल दे दसते सी सही सही जी। फर्स्ट टाइम आए महाराज दे दर्शन भी किए, बड़ा दिल को जिदा खुशी इदा नहीं लगे कि दूजे पासे आए हैं, अपने ही लगे। ਫਿਰ ਤੁਹਾਡੀ ਤਾਂ ਇੱਕ ਖਾਸ ਅਟੈਚਮੈਂਟ ਆ ਨਾ ਇੱਥੇ ਬਿਲਕੁਲ, ਪਾਕਿਸਤਾਨ ਨਾਲ ਔਰ ਇਲਾਕਿਆਂ ਨਾਲ। ਕਾਫੀ ਟਾਈਮ ਦੀ ਇੱਛਾ ਹੈਗੀ ਸੀ ਕਿ ਆਵਾਂਗੇ ਬਸ ਮਹਾਰਾਜ ਨੇ ਬੁਲਾਇਆ, ਬਾਬਾ ਜੀ ਨੇ ਬੁਲਾਇਆ ਵੀ। ਔਰ ਤੁਹਾਨੂੰ ਪਤਾ ਹੈ ਨਾਰੋਵਾਲ ਇੱਥੋਂ ਬਿਲਕੁਲ ਲਾਗੇ ਹੀ ਆ, ਜੀ ਜੀ ਜੀ। ਬਿਲਕੁਲ ਲਾਗੇ ਨਾਲ ਹੀ ਆ। ਹਾਂਜੀ, ਲੇਕਿਨ ਅਨਫੋਰਚੂਨੇਟਲੀ ਤੁਹਾਨੂੰ ਅਲਾਉ ਨਹੀਂ ਹੈ ਇੱਥੋਂ ਬਾਹਰ ਜਾਣ ਨੂੰ, ਨਹੀਂ ਤੇ ਤੁਹਾਨੂੰ ਤੁਹਾਡੇ ਦਾਦੇ ਦਾ ਪਿੰਡ ਵਿਜ਼ਿਟ ਕਰਾਉਂਦੇ ਅਸੀਂ। ਕੋਈ ਕਰੇਗਾ ਕੋਈ ਨਹੀਂ, ਜਿੱਦਾਂ ਚੱਲ ਰਹੀ ਹੈ ਕੋਈ ਅੱਗੇ ਵੀ ਵੀਜ਼ਾ ਜਿੱਦਾਂ ਖੁੱਲਦੇ ਨੇ ਜਾਂ ਕੁਛ ਇੱਦਾਂ ਦਾ ਹੁੰਦੀ ਹੈ ਗੱਲ। ਬਿਲਕੁਲ ਜੀ, ਤੁਸੀਂ ਗੁਰਪੁਰਬ ਤੇ ਆਓ ਔਰ ਵੀਜ਼ਾ ਲੈ ਕੇ ਤੁਸੀਂ ਨਨਕਾਣਾ ਸਾਹਿਬ ਆਓ, ਜਨਮ ਅਸਥਾਨ, ਫਿਰ ਪਾਕਿਸਤਾਨ ਵਿਜ਼ਿਟ ਕਰੋ ਸਾਰਾ। ਬਿਲਕੁਲ ਜੀ, ਜ਼ਰੂਰ ਬਿਲਕੁਲ ਕੋਈ ਇਸ਼ੂ ਹੀ ਨਹੀਂ ਹੈ। ਬਿਲਕੁਲ ਆਉਂਦੇ ਨੇ, ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ। ਹਾਂਜੀ, ਤੇ ਹੁਣ ਕਰਾਂਗੇ ਇੱਕ ਵਾਰ ਜ਼ਰੂਰ ਕਰਾਂਗੇ ਫੈਮਿਲੀ ਦੇ ਨਾਲ ਨਾ, ਸਾਰੇ ਇਕੱਠੇ ਹੋ ਕੇ ਨਨਕਾਣਾ ਸਾਹਿਬ, ਹੋਰ ਜਿਹੜੇ ਨਾਲ ਦੇ ਗੁਰਦੁਆਰੇ ਨੇ ਪੰਜਾ ਸਾਹਿਬ ਜੀ, ਸਾਰੇ ਦਰਸ਼ਨ ਕਰਾਂਗੇ ਜ਼ਰੂਰ ਇੱਕ ਵਾਰ। ਪਰ ਇੱਥੇ ਜ਼ਰੂਰ ਆਵਾਂਗੇ ਦੁਬਾਰਾ ਫੈਮਿਲੀ ਨਾਲ ਨਾ, ਬੜਾ ਦਿਲ ਨੂੰ ਖੁਸ਼ੀ ਹੋਈ ਇੱਥੇ ਆ ਕੇ। ਅੱਛਾ ਜੀ। ਤੇ ਭਾਬੀ ਜੀ ਕੀ ਨਾਮ ਆ? ਅੱਛਾ, ਤੇ ਕਿਹਦਾ ਲੱਗਾ ਇੱਥੇ ਆ ਕੇ? बहुत बहुत चंगा लगा, दिल में खुशी मिली। ਅੱਛਾ पहली बार आई हूँ, बहुत चंगा। ਅੱਛਾ, ਤੇ ਸਿਰਫ ਇੱਕ ਕਪਲ ਹੀ ਆਇਆ ਜਾਂ ਹੋਰ ਵੀ ਆਏ? ਆਪਾਂ ਫੈਮਿਲੀ ਆਏ ਹਾਂ। ਅੱਛਾ, ਤਿੰਨੋਂ ਜਣੇ ਆਏ। ਹਾਂਜੀ ਠੀਕ ਠੀਕ ਹੈ। ਤੇ ਇਹ ਬੇਟੀ ਹੈ? ਹਾਂਜੀ, ਬੇਟੀ ਇੱਕ ਹੀ ਬੱਚੀ ਹੈ? ਠੀਕ ਹੈ, ਇਹਨੂੰ ਵੀ ਨਾਲ ਲੈ ਕੇ ਆਏ। ਤੇ ਦਾਦੀ ਦਾਦਾ ਤੇ ਨਹੀਂ ਰਹੇ ਹੋਣੇ, ਤੇ ਪੈਰੈਂਟਸ ਹੈ ਨੇ? ਪੇਰੈਂਟਸ ਫਾਦਰ ਸਾਹਿਬ ਨਹੀਂ ਹੈ, ਅੱਛਾ ਮਦਰ ਹੈਗੇ ਨੇ। ਉਹਨਾਂ ਦਾ ਪਾਸਪੋਰਟ ਦਾ ਇਸ਼ੂ ਚੱਲ ਰਿਹਾ ਸੀ ਐਂਡ ਉਹਨਾਂ ਦਾ ਵੀ ਇਸੇ ਕਰਕੇ ਅਪਲਾਈ ਇੱਥੇ ਆਉਣ ਜੋਗੇ ਅਪਲਾਈ ਕੀਤਾ ਸੀ ਪਾਸਪੋਰਟ ਵੀ। ਮਦਰ ਦਾ ਬਸ ਥੋੜਾ ਇਸ਼ੂ ਹੈਗਾ ਸੀ, ਤਾਂ ਕਰਕੇ ਨਹੀਂ ਆ ਪਾਏ ਮੈਨੂੰ ਉਹਨਾਂ ਦੇ ਵਿੱਚ। ਦਿੱਲੀ ਤੋਂ ਆਪਾਂ ਡਾਇਰੈਕਟ ਆਏ ਹਾਂ ਅੰਮ੍ਰਿਤਸਰ ਰੁਕ ਕੇ ਵੀ ਇੱਥੇ ਰਾਤ ਆਪਾਂ ਡੇਰਾ ਬਾਬਾ ਨਾਨਕ ਰੁਕੇ ਸਾਂ, ਉੱਥੇ ਮਾਰਨਿੰਗ 'ਚ ਇੱਥੋਂ ਆ ਗਏ। ਅੱਛਾ, ਅਕਸਰ ਲੋਕ ਉੱਥੇ ਸਟੇ ਕਰਦੇ, ਉੱਥੇ ਗੁਰਦੁਆਰੇ ਸਟੇ ਕਰਦੇ ਆ ਜਾਂ ਕੋਈ ਹੋਟਲਿੰਗ ਵਗੈਰਾ ਕਰਦੇ ਕੀ ਸੀ? ਨਹੀਂ, ਹੋਟਲ ਵੀ ਹੈਗੇ ਨੇ, ਪਰ ਜੋ ਗੁਰਦੁਆਰੇ ਵਾਲੇ ਸਰਾਹ ਬਣਾਈ ਹੋਈ ਉਹ ਬਹੁਤ ਵਧੀਆ ਬਣਾਇਆ ਹੈ। ਰਹਿਣ ਦਾ, ਖਾਣ ਦਾ, ਸਭ ਸਾਰੀ ਮਤਲਬ ਆਪਾਂ ਰਾਤੀ 11:30 ਵਜੇ ਆਏ ਹਾਂ। ਬਾਰਿਸ਼ ਵੀ ਪੈ ਰਹੀ ਸੀ ਕੱਲ ਰਾਤੀ, ਪਰ ਤਾਂ ਵੀ ਉਹਨਾਂ ਨੇ ਗੁਰਦੁਆਰੇ ਵਾਲੇ ਜੀ ਆਏ ਨੂੰ ਕਹਿ ਕੇ ਆਪਣਾ ਕਮਰਾ ਵੀ ਦਿੱਤਾ, ਲੰਗਰ ਦਾ ਵੀ ਸਭ ਪੂਰੀ ਸਟੇ ਦੇ ਕੇ ਆਰਾਮ ਨਾਲ ਪੂਰੀ ਸਹੂਲੀਅਤ ਹੈ ਦੇ ਕੇ। ਅੱਛਾ ਭਾਜੀ, ਦਿੱਲੀ 'ਚ ਪੰਜਾਬੀ ਪੋਪੂਲੇਸ਼ਨ ਕਿੰਨੀ ਕੁ ਹੈਗੀ ਹੈ? ਕਈ ਇਲਾਕੇ ਨੇ, ਸੁਭਾਸ਼ ਨਗਰ, ਤਿਲਕ ਨਗਰ, ਇੱਦਾਂ ਛੋਟੇ ਛੋਟੇ ਸ਼ਹਿਰ ਤੋਂ ਟਾਊਨਸ ਟਾਊਨ ਕਹਿ ਲਓ, ਉਹ ਚੀਜ਼ ਕਰ Colonies। ਜੀ, ਕਲੋਨੀਆਂ ਹੈਗੀਆਂ ਨੇ। ਅੱਛਾ, ਪਰ ਪੰਜਾਬੀ ਕਲੋਨੀ? ਪ੍ਰੋਪਰ ਪੰਜਾਬੀ। ਤੁਸੀਂ ਕੀ ਕਰਦੇ? ਮੇਰਾ ਜੀ ਖਰਾਦ ਦਾ ਕੰਮ ਹੈ। ਖਰਾਦ ਦਾ? ਖਰਾਦ ਦਾ ਡਾਈ ਡਾਈ ਦਾ। ਜੀ। ਠੀਕ 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 ਹੈ, ਸਹੀ। ਤੇ ਕੈਸੇ ਹਾਲਾਤ ਨੇ ਅੱਜ ਕੱਲ੍ਹ ਇੰਡੀਆ ਦੇ? ਠੀਕ ਹੈ ਜੀ। ਕਾਰੋਬਾਰ ਦੇ ਹਵਾਲੇ ਨਾਲ ਮੈਂ ਕਾਰੋਬਾਰ ਕਰੋਨਾ ਦਾ ਲੋਕਡਾਊਨ ਦੇ ਚੱਲਦੇ ਪਏ ਨੇ, ਉਹ ਕਦੀ ਵੀਕਐਂਡ, ਹੁਣ ਵੀ ਵੀਕਐਂਡ ਲੋਕਡਾਊਨ ਲੱਗੇ ਹੋਏ ਨੇ। ਅੱਛਾ, ਸੈਟਰਡੇ ਸੰਡੇ ਦਾ ਬਸ ਲੋਕਡਾਊਨ ਦੇ ਕਰਕੇ ਥੋੜਾ ਸਿਸਟਮ ਇੱਦਾਂ ਹੈਗਾ ਵੀ, ਬਾਕੀ ਠੀਕ। ਤੇ ਭਾਬੀ ਜੀ ਹਾਊਸ ਵਾਈਫ ਜਾਂ ਕੁਝ ਕਰਦੇ? ਅੱਛਾ, ਬਸ ਘਰ ਦਾ ਕਰਦੇ, ਰੋਟੀਆਂ ਪਕਾਉਂਦੇ। ਸਹੀ ਸਹੀ। ਤੇ ਇਹ ਦੱਸੋ ਕਿ ਇਹ ਗੁਰਦੁਆਰੇ ਦੇ ਨਾਲ ਪਿੱਛੇ ਮਾਰਕੀਟ ਵੀ ਹੈ, ਤੁਹਾਨੂੰ ਪਤਾ ਵਾ? ਗਏ ਜਾਣਾ ਹੈ? ਹਾਂਜੀ, ਜਾਣਾ। ਤੇ ਅੱਛਾ, ਇਹ ਦੱਸੋ ਤੁਸੀਂ ਕਿ ਇੱਥੇ ਜਦੋਂ ਤੁਸੀਂ ਆਏ ਹੋ, ਆਉਣ ਤੋਂ ਪਹਿਲਾਂ ਕੁਝ ਮਾਈਂਡ 'ਚ ਹੈ ਸੀ ਕੁਝ ਕਿਸ ਤਰ੍ਹਾਂ ਦਾ ਹੋਏਗਾ ਇੱਥੇ ਸਾਰਾ ਸਿਸਟਮ, ਕੰਪਲੈਕਸ ਕਿਸ ਤਰ੍ਹਾਂ ਦਾ ਹੋਏਗਾ, ਜਾਂ ਮਾਰਕੀਟ ਦਾ ਪਤਾ ਹੈ ਸੀ ਜਾਂ ਇੱਥੇ ਆ ਕੇ ਚੱਲਿਆ ਸਾਰਾ ਕੁਝ? नहीं, वीडियो आंदिया सन, ਵੀਡੀਓ ਵੇਖ ਕੇ ਪੂਰਾ ਇੱਦਾਂ ਲੱਗਿਆ ਕਿ ਇੱਦਾਂ ਹੀ ਲੱਗੇ ਪਹਿਲੀ ਵਾਰ ਆਏ पहली ਹਾਂ बार आई। ਅੱਛਾ, ਕਿ ਜਿੱਦਾਂ ਓਪਰਾ ਜਿਹਾ ਨਹੀਂ ਲੱਗ ਰਿਹਾ, ਆਪਣੇ ਹੀ ਲੱਗ ਰਿਹਾ ਕਿ ਹਾਂ ਵੀ ਇਹ ਚੀਜ਼ ਹੈਗੀ ਹੈ ਇੱਥੇ। ਸਹੀ। ਤੇ ਕੀ ਕੋਈ ਪਲਾਨ ਕੀਤਾ ਖਰੀਦਦਾਰੀ ਕਰਨ ਦਾ? ਦੂਜੇ ਮੁਲਕ 'ਚ ਆਏ ਹੋ, ਇੱਥੋਂ ਕੀ ਖਰੀਦ ਕੇ ਲੈ ਜਾਓਗੇ? ਹੁਣ ਦੇਖਦੇ ਹਾਂ ਕੀ ਮਿਲਦਾ ਵੀ। ਕਰੰਸੀ ਤੇ ਚੇਂਜ ਕਰ ਲਈਏ ਪਾਕਿਸਤਾਨੀ, ਕਿ ਲੈਣਾ ਹੀ ਲੈਣਾ ਹੋਵੇ, ਕੁਛ ਨਾ ਕੁਛ ਤਾਂ ਲੈ ਕੇ ਜਾਣਾ ਹੀ ਹੈ। ਕਰੰਸੀ ਚੇਂਜ ਕਰਾ ਲਈ। ਪਾਕਿਸਤਾਨੀ ਕਰੰਸੀ ਫਸਟ ਟਾਈਮ ਦੇਖੀ ਹੋਣੀ? ਨਹੀਂ, ਹੱਥ 'ਚ ਫੜ ਕੇ? ਹੱਥ 'ਚ ਫੜ ਕੇ ਫਸਟ ਟਾਈਮ ਹੈ ਜੀ। ਅੱਛਾ, ਬਿਲਕੁਲ। ਠੀਕ। ਅੱਛਾ, ਮੈਂ ਤੁਹਾਨੂੰ ਇੱਕ ਸੁਜੈਸ਼ਨ ਦੇ ਦੇਵਾਂ, ਕਿਉਂਕਿ ਮੈਂ ਕਾਫੀ ਸਾਰੇ ਲੋਕਾਂ ਨਾਲ ਇੱਥੇ ਮਿਲਦਾ ਵਾਂ, ਇੰਟਰਵਿਊਜ਼ ਕਰਦਾ ਵਾਂ, ਸਪੈਸ਼ਲੀ ਬੀਬੀਆਂ ਨਾਲ ਮਿਲਦਾ ਵਾਂ, ਉਹਨਾਂ ਨਾਲ ਗੱਲਬਾਤ ਹੁੰਦੀ ਆ। ਪਤਾ ਹੈ ਉਹਨਾਂ ਦੇ ਮਨ 'ਚ ਕੀ ਹੁੰਦਾ ਵਾ, ਕੀ ਉਹਨਾਂ ਨੇ ਖਰੀਦਣਾ ਹੁੰਦਾ ਵਾ? ਪਾਕਿਸਤਾਨੀ ਸੂਟ, ਠੀਕ,
ਮੈਨੂੰ ਨਹੀਂ ਪਤਾ ਅੱਛੇ ਨੇ ਜਾਂ ਨਹੀਂ ਅੱਛੇ ਜਾਂ ਕੈਸੇ ਨੇ, ਲੇਕਿਨ ਕਿਸੇ ਨਾਲ ਵੀ ਮੈਂ ਗੱਲ ਕਰਨਾ ਨਾ, ਕਿਸੇ ਬੀਬੀ ਨਾਲ, ਉਹ ਕਹਿੰਦੀਆਂ ਜੀ ਪਾਕਿਸਤਾਨੀ ਸੂਟ ਅਸੀਂ ਲਾਜ਼ਮੀ ਲੈ ਕੇ ਜਾਣਾ, ਇਹ ਸੋਚ ਕੇ ਆਏ ਵਾਂ। ਉਸ ਤੋਂ ਇਲਾਵਾ ਹੋਰ ਜਿਹੜਾ ਸਾਨੂੰ ਚੰਗਾ ਲੱਗੇਗਾ ਉਹ ਲਵਾਂਗੇ। ਇਸ ਲਈ ਮੈਂ ਤੁਹਾਨੂੰ ਵੀ ਸੁਜੈਸ਼ਨ ਦੇ ਰਿਹਾ ਫ੍ਰੀ 'ਚ, ਤੂੰ ਪਾਕਿਸਤਾਨੀ ਸੂਟ ਦੇਖ ਲੈਣਾ, ਅਗਰ ਪਸੰਦ ਆਏ ਤਾਂ ਖਰੀਦ ਲੈਣਾ। ਠੀਕ ਤੇ ਭਾਜੀ ਬਹੁਤ ਸਾਰੇ ਲੋਕੀ ਤੁਹਾਨੂੰ ਵੇਖ ਰਹੇ ਨੇ, ਅੱਛਾ ਨਜ਼ਾਰਾ ਜਾਂ ਆਪਣੇ ਮਨ ਇੱਥੇ ਆਓ, ਕਰਤਾਰਪੁਰ ਸਾਹਿਬ ਆਓ। ਇੱਥੇ ਇਹ ਦੋ ਮੁਲਕ ਹੈਗੇ ਨੇ, ਸਾਰੇ ਇਕੱਠੇ ਹੈਗੇ ਨੇ। ਆਪਾਂ ਸਿਰਫ ਸਰਹੱਦ ਦੇ ਸੋਚਿਆ ਹੈ ਕਿ ਇੰਡੀਆ ਵਿੱਚ ਜਾਂ ਪਾਕਿਸਤਾਨ, ਪਰ ਇੱਥੇ ਆ ਕੇ ਪਤਾ ਲੱਗਦਾ ਕੋਈ ਵੱਖ ਨਹੀਂ ਹੈਗਾ, ਸਾਰੇ ਇੱਕੋ ਹੀ ਨੇ। ਜੇ ਦਿਲ ਤੋਂ ਕਹਿ ਲਓ, ਬੋਲੀ ਤੋਂ ਕਹਿ ਲਓ, ਹੁਣ ਜੇ ਤੁਸੀਂ ਮਿਲੇ ਆਪਾਂ ਮਿਲੇ, ਮਤਲਬ ਹੋਰ ਹੈਗੇ ਨੇ, ਕਿਸੇ ਦਾ ਉਹ ਨਹੀਂ ਲੱਗਦਾ ਕਿ ਕੋਈ ਦੂਜੇ ਮੁਲਕ ਤੋਂ ਹੈਗਾ। ਜਿੱਦਾਂ ਟੀਵੀ ਦਿਖਾਉਂਦੇ ਨੇ, ਜੋ ਪ੍ਰਮਖ ਲਾ ਦਿੰਦਾ ਕਿ ਇਹ ਚੀਜ਼ ਇੱਥੇ ਵੀ ਇੱਥੇ ਹੈ, ਵੀ ਉਹ ਚੀਜ਼ ਨਹੀਂ ਹੈਗੀ। ਬੜੇ ਪਿਆਰ ਨਾਲ, ਬੜਾ ਸਤਿਕਾਰ ਨਾਲ, ਜਿਵੇਂ ਇਮੀਗ੍ਰੇਸ਼ਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਪਿਆਰ ਹੀ ਮਿਲਦਾ। ਜਿੱਦਾਂ ਜਿੱਦਾਂ ਟੀਵੀ ਦਿਖਾਉਂਦੇ ਉਹ ਚੀਜ਼ ਨਹੀਂ ਹੈਗੀ, ਬਹੁਤ ਪਿਆਰ। ਬਹੁਤ ਜ਼ਬਰਦਸਤ ਜੀ, ਬਹੁਤ ਅੱਛੀ ਇਹਨਾਂ ਨੇ ਗੱਲ ਕੀਤੀ ਹੈ। ਉਮੀਦ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਵੇਗਾ। ਇਜਾਜ਼ਤ ਦਿਓ।